ਇਸ ਯੂਨੀਵਰਸਿਟੀ ਕੀ ਪੱਠਾ ਬਿਠਾਇਆ ਕੱਲਾ ਗਊਮੂਤਰ ਤੇ ਨਹੀਂ ਕਰ ਰਹੇ ਹੋਰ ਦੱਸਣਾ ਕਹਿੰਦੇ ਜੀ ਅਸੀਂ ਖੋਜ ਕਰ ਰਹੇ ਹਾਂ ਸ਼ਰਾਧਾਂ ਤੇ ਖੋਜ ਕਰ ਰਹੇ ਹਾਂ ਹਵਨ ਤੇ ਖੋਜ ਕਰ ਰਹੇ ਹਾਂ ਇਹ ਵਿਗਿਆਨ ਹੈ ਡਾਕਟਰ ਸਾਹਿਬ ਇਹ ਨਹੀਂ ਖੋਜ ਕਰਦੇ ਵੀ ਚੰਦਰਮਾ ਤੇ ਜਾਣਾ ਹੈ ਮੰਗਲ ਗ੍ਰਹਿ ਤੇ ਜਾਣਾ ਹੈ ਖੋਜ ਕਰਦੇ ਨੇ ਗਊ ਪਿਸ਼ਾਬ ਦੀ ਗੋਬਰ ਦੀ ਲੋਕ ਨੇ ਕਿਸੇ ਦੇ ਵੀ ਫਿੰਗਰਪ੍ਰਿੰਟ ਨਹੀਂ ਮਿਲਦੇ ਇਹਦਾ ਮਤਲਬ ਵੰਨ ਸਵੰਤਾ ਜਿਹੜਾ ਕੁਦਰਤ ਦਾ ਸਬੂਤ ਹੈ ਵਿਗਿਆਨ ਦਾ ਸਬੂਤ ਹੈ ਤੇ ਇਹ ਬਦਮਾਸ਼ੀ ਕਰਦੇ ਨੇ ਮੈਨੂੰ ਸ਼ਬਦ ਕਹਿਣਾ ਪੈ ਰਿਹਾ ਜਿਹੜਾ ਬੰਦਾ ਡਰੂ ਹੁੰਦਾ ਹੈ ਉਹ ਜ਼ਿਆਦਾ ਦਰਿੰਦਾ ਹੁੰਦਾ ਹੈ ਉਹ ਜ਼ਿਆਦਾ ਜ਼ੁਲਮ ਕਰਦਾ ਹੈ ਪਰ ਉਹ ਮੱਸੇ ਰੰਗ ਦਾ ਸਿਰ ਵੱਢਣ ਵਾਲੇ ਵੀ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਕੇ ਭੇਜਤਾ ਆ ਮੇਰੇ ਕੋਲ ਕੈਲੰਡਰ ਹੈ ਇਹ ਝੂਠ ਬੋਲਦੀ ਹੈ ਵਾਈਸ ਚਾਂਸਲਰ ਇਹਦੀ 13 ਸੈਕਸ਼ਨ ਦੇ ਵਿੱਚ ਚੋਣ ਹੋਣੀ ਹੈ 91 ਮੈਂਬਰਾਂ ਦੀ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਚਾਂਸਲਰ ਦੀ ਮਨਜ਼ੂਰੀ ਲੈਣੀ ਹੈ ਉਹਦੇ 'ਚ ਲਿਖਿਆ ਵੀ ਜਦ ਚੋਣ ਹੋ ਜੇ ਚਾਂਸਲਰ ਨੋਟੀਫਾਈ ਕਰੇਗਾ ਕਬਜ਼ਾ ਕਰਨਾ ਸਾਡੀ ਜਾਇਦਾਦ ਹੈ ਉਹਦੇ ਤੇ ਕਬਜ਼ਾ ਕਰਨਾ ਜਿਹੜਾ ਪਹਿਲਾਂ ਇੱਥੇ ਇਹਨਾਂ ਨੇ ਕਿਹਾ ਗੋਮੂਤਰ ਤੇ ਰਿਸਰਚ ਕਰਾਉਣੀ ਹੈ ਇੱਥੇ ਗੋਬਰ ਤੇ ਰਿਸਰਚ ਕਰਾਉਣੀ ਹੈ ਇੱਥੇ ਸ਼ਰਾਧਾਂ ਤੇ ਕਰਾਉਣੀ ਹੈ ਇੱਥੇ ਹਵਨ ਤੇ ਕਰਾਉਣੀ ਹੈ ਤੇ ਇਹ ਸਾਰਾ ਕੁਝ ਇੱਥੇ ਪੰਡਤ ਪੈਦਾ ਕਰਨੇ ਨੇ ਭਾਈ ਪੈਦਾ ਕਰਨੇ ਨੇ ਇੱਥੇ ਮੁੱਲਾਂ ਪੈਦਾ ਕਰਨੇ ਨੇ ਇੱਥੇ ਵਿਗਿਆਨ ਨਹੀਂ ਪੈਦਾ ਕਰਨੀ ਇੱਥੇ ਲੋਕਾਂ ਦੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਬੰਬ ਫਿੱਟ ਕਰਨੇ ਨੇ ਇਹ ਜਾਣ ਬੁੱਝ ਕੇ ਇਹਨਾਂ ਨੂੰ ਘਿਰਨਾ ਹੈ ਜਿਹੜੀ ਇੱਥੇ ਫੈਕਲਟੀ ਬੈਠੀ ਹੈ ਇੱਕ ਅੱਧਾ ਤਾਂ ਭਾਵੇਂ ਕੋਈ ਚੰਗਾ ਹੋਵੇ ਉਹ ਤਾਂ ਕਹਿੰਦੇ 65 ਸਾਲ ਉਮਰ ਕਰ ਦਿਓ ਭਾਵੇਂ ਤੁਸੀਂ ਸਾਰਾ ਕੁਝ ਕਹਿੰਦੇ ਦਾਗੀਆਂ ਦਾ ਲਾਗ ਦੇ ਦਿਓ ਤੇਰੀ ਭਾਵੇਂ ਜਾਂਦੀ ਰੰਡੀ ਹੋ ਜੇ ਇਹਨਾਂ ਦਾ ਤਾਂ ਇਹ ਹਾਲ ਹੈ ਇਹ ਕਹਿੰਦੇ ਪੰਜਾਬ ਦੀ ਮੈਨੂੰ ਪਰਸੋਂ ਇੱਕ ਵੱਡੇ ਪੱਤਰਕਾਰ ਨੇ ਪੁੱਛਿਆ ਉਹ ਜੀ ਆਏ ਆ ਉਹ ਆਏ ਆ ਮੈਂ ਗੱਲ ਸੁਣ ਇੱਥੇ ਸਾਡੇ ਬੱਚੇ ਜਮਾ ਹੀ ਨਾ ਪੜ੍ਹਨ ਚਾਹੇ ਸਾਡੇ ਬੱਚਿਆਂ ਨੂੰ ਦਾਖਲਾ ਮਿਲੇ ਨਾ ਮਿਲੇ ਇਹ ਸਾਡੀ ਇੱਜ਼ਤ ਦਾ ਸਵਾਲ ਹੈ ਵੀ ਸਾਡੀ ਯੂਨੀਵਰਸਿਟੀ ਹੈ ਸਾਡੇ ਹੀ ਬੱਚੇ ਪੜ੍ਹਨਗੇ ਅਸੀਂ ਦੂਜਿਆਂ ਨੂੰ ਹਟਾਉਂਦੇ ਨਹੀਂ ਸੋਚ ਕੌਣ ਬਦਲਦਾ ਜਦ ਕਹਿੰਦਾ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਗੋਲੀਆਂ ਮਾਰੇ ਤੋਂ ਵੀ ਮੁੱਕਣੀ ਨਾ ਐਡੀ ਲੰਮੀ ਹੈ ਸਾਡੀ ਕਤਾਰ ਲੋਕੋ ਜਿਹਦੇ ਸੰਤ ਰਾਮਦਾਸੀ ਕਹਿੰਦਾ ਵਗਦਾ ਰਹੀ ਵੇ ਸੂਰਜਾ ਤੂੰ ਕਮੀਆਂ ਦੇ ਵੇਲੇ ਆਹ ਜਿਹੜਾ ਸਟਰਗਲ ਹੈ ਇਦੋਂ ਪਹਿਲਾਂ ਜਿਹੜਾ ਕਿਸਾਨ ਸਟਰਗਲ ਸੀ ਪੂਰੇ ਮੁਲਕ ਦੇ ਵਿੱਚ ਪਿਛਲੇ 5 ਸਾਲਾਂ 'ਚ ਇੱਕ ਇਹੋ ਜਿਹਾ ਸਟਰਗਲ ਕੱਢੋ ਜਿਹਨੇ ਮੋਦੀ ਦੀ ਕਰੀ ਹੋਈ ਨੋਟੀਫਿਕੇਸ਼ਨ ਵਾਪਸ ਕਰਾਈ ਹੋਵੇ ਅਸੀਂ ਕਰਾਈਏ ਆਹ ਤਾਕਤ ਹੈ ਸਾਡੀ ਤੁਹਾਨੂੰ ਨਾ ਕੋਈ ਅੱਜ ਜੌਬ ਹੈ ਨਾ ਉਹਦੇ ਮਨ ਤੇ ਮੈਂ ਜਦ ਤੁਹਾਡੀ ਉਮਰ 'ਚ ਸੀ ਮੇਰੇ ਮੂੰਹ ਤੇ ਲਾਗੀ ਹੁੰਦੀ ਸੀ ਅਸੀਂ ਤੱਪੜ ਸਕੂਲ 'ਚ ਪੜ੍ਹਦੇ ਸੀ ਬੋਰੀ ਘਰੋਂ ਲੈ ਕੇ ਜਾਂਦੇ ਸੀ ਕੱਛੇ ਬਣਾਉਣ ਨਾਲ ਕਾਲਜ ਜਾਂਦੇ ਸੀ ਪਰ ਫਿਰ ਵੀ ਅਸੀਂ ਕਹਿੰਦੇ ਸੀ ਅਸੀਂ ਚੰਨ ਤੋੜ ਕੇ ਵਿਆਵਾਂਗੇ ਅੱਜ ਤੁਹਾਡੇ 'ਚੋਂ ਕਿਸੇ 'ਚ ਹੈ ਹਿੰਮਤ ਇਹ ਕਹਿੰਦੀ ਵੀ ਮੈਂ ਦੇਖਾਂਗਾ ਇਸ ਦੇਸ਼ ਬਾਰੇ ਕਿਉਂ ਨਹੀਂ ਇਹ ਨਹੀਂ ਕੋਈ ਅਸੀਂ ਬਹੁਤ ਚੰਗੇ ਨਹੀਂ ਸੀ ਤੁਸੀਂ ਬਹੁਤ ਮਾੜੇ ਨਹੀਂ ਹੈਗੇ ਸਵਾਲ ਹੈ ਇਸ ਦੇਸ਼ ਨੇ ਸਾਡੀ ਨੌਜਵਾਨੀ ਦੇ ਮੂੰਹਾਂ ਤੋਂ ਸਾਡੇ ਗੱਭਰੂ ਤੇ ਮਟਿਆਰਾਂ ਦੇ ਮੂੰਹਾਂ ਤੋਂ ਲਾਲੀ ਖੋਲੀ ਉਹਨਾਂ ਦੀ ਅੱਡੀ ਜੀ ਧਮਕ ਖੋਲੀ ਉਹਨਾਂ ਦੇ ਹਾਸੇ ਖੋਲੇ ਉਹਨਾਂ ਦਾ ਨੱਚਣਾ ਖੋਲਿਆ ਉਹਨਾਂ ਦਾ ਟੱਪਣਾ ਖੋਲਿਆ ਉਹਨਾਂ ਦਾ ਗਿਆਨ ਖੋਲਿਆ ਉਹਨਾਂ ਦਾ ਵਿਸ਼ਵਾਸ ਖੋਲਿਆ ਤੇ ਉਹ ਵਿਚਾਰੇ ਜਾਂ ਨਸ਼ੇ ਕਰਦੇ ਨੇ ਜਾਂ ਗੁੰਡੇ ਬਦਮਾਸ਼ ਬਣਦੇ ਨੇ ਜਾਂ ਬਾਹਰ ਭੱਜਦੇ ਨੇ ਤੇ ਜਾਂ ਜਾਇਦਾਦ ਵੇਚਦੇ ਨੇ ਇਹੀ ਇਹ ਚਾਹੁੰਦੇ ਨੇ ਸੋ ਇਸ ਕਰਕੇ ਅਸੀਂ ਲੜਾਂਗੇ ਜਿਹੜਾ ਕੁਛ ਇਹਨਾਂ ਨੇ ਕਰਨਾ ਕਰਨ ਇਹ ਨਹੀਂ ਮੈਂ ਕਹਿੰਦਾ ਵੀ ਸਰਕਾਰ ਕਰ ਨਹੀਂ ਸਕਦੀ ਜੋ ਇਹਨਾਂ ਦੀ ਹਿੰਮਤ ਕਰਨ ਕੋਈ ਗੱਲ ਨਹੀਂ ਐਵੇਂ ਭਰਮ ਹੈ ਸਾਡਾ ਕਾਤਲਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਗੋਲੀਆਂ ਮਾਰੇ ਵੀ ਜਿਹੜੀ ਮੁੱਕਣੀ ਨਾ ਐਡੀ ਲੰਬੀ ਹੈ ਸਾਡੀ ਕਤਾਰ ਲੋਕੋ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਨ ਸਵਾਏ ਹੋਏ सर आपके बैग में लिखा है कि पंजाब अपना वारिस ढूंढता है इसका क्या मतलब है? हाँ ढूंढ रहे हैं पंजाब अपना वारिस ढूंढ रहा है क्योंकि सर गऊ मूत्र ते ਤਾਂ ਕਹਿੰਦੇ ਵੀ ਰਿਸਰਚ ਹੋ ਸਕਦੀ ਹੈ ਪਰ ਫੰਗਸ ਤੇ ਸਾਇੰਟੀਫਿਕ ਥਾਟ ਨਹੀਂ ਲਿਆ ਸਕਦੇ ਇਹ ਯੂਨੀਵਰਸਿਟੀ ਕੀ ਪੱਠਾ ਬਿਠਾਇਆ ਕੱਲਾ ਗਊ ਮੂਤਰ ਤੇ ਨਹੀਂ ਕਰ ਰਹੇ ਹੋਰ ਦੱਸਣਾ ਕਹਿੰਦੇ ਜੀ ਅਸੀਂ ਖੋਜ ਕਰ ਰਹੇ ਹਾਂ ਸ਼ਰਾਧਾਂ ਤੇ ਖੋਜ ਕਰ ਰਹੇ ਹਾਂ ਹਵਨ ਤੇ ਖੋਜ ਕਰ ਰਹੇ ਹਾਂ ਇਹ ਵਿਗਿਆਨ ਹੈ ਡਾਕਟਰ ਸਾਹਿਬ ਇਹ ਨਹੀਂ ਖੋਜ ਕਰਦੇ ਵੀ ਚੰਦਰਮਾ ਤੇ ਜਾਣਾ ਹੈ ਮੰਗਲ ਗ੍ਰਹਿ ਤੇ ਜਾਣਾ ਹੈ ਖੋਜ ਕਰਦੇ ਨੇ ਗਊ ਪਿਸ਼ਾਬ ਦੀ ਗੋਬਰ ਦੀ ਜਦ ਕਰੋਨਾ ਸੀ ਥਾਲੀਆਂ ਖੜਕਾਲੀਆਂ ਫਿਰ ਕਰੋਨਾ ਖਤਮ ਹੋ ਗਿਆ ਝੂਠੇ ਬੋਲੀ ਗਏ ਵੀ ਇੰਨੇ ਮਰੇ ਨੇ ਉਦੋਂ 10 ਗੁਣਾ ਮਰੇ ਹੋਏ ਸਾਰਿਆਂ ਨੇ ਕੱਢ ਕੇ ਦਿਖਾ ਦੇ ਕਬਰਸਤਾਨਾਂ ਤੋਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਅਗਲਿਆਂ ਨੇ ਡਾਟਾ ਕੱਢ ਲਿਆ ਤੇ ਇਹ ਝੂਠ ਬੋਲ ਕੇ ਜਿਹੜੀਆਂ ਸਰਕਾਰਾਂ ਝੂਠ ਦੇ ਸਹਾਰੇ ਖੜੀਆਂ ਹੋਣ ਉਹ ਕਦੇ ਚੱਲਦੀਆਂ ਨਹੀਂ ਜਿਹੜੀਆਂ ਲੋਕਾਂ ਨੂੰ ਵੰਡ ਕੇ ਖੜੀਆਂ ਹੋਣ ਲੋਕਾਂ 'ਚ ਨਫ਼ਰਤ ਪੈਦਾ ਕਰਨ ਇਹ ਸੰਸਾਰ ਪਿਆਰ ਨਾਲ ਰਹਿੰਦਾ ਹੈ ਇਹ ਕੁਦਰਤ ਦੇ ਅਸੂਲ ਦੇ ਉਲਟ ਨੇ ਤੁਸੀਂ ਇੱਥੇ ਖੜਿਆ ਆਪਾਂ ਤੁਸੀਂ ਦੇਖੋ ਹਰੇਕ ਦਰਖਤ ਦੇ ਪੱਤੇ ਆਪਦੇ ਨੇ ਫੁੱਲ ਵੱਖਰੇ ਵੱਖਰੇ ਰੰਗ ਦੇ ਨੇ ਹਵਾ ਉਹੀ ਹੈ ਪਾਣੀ ਉਹੀ ਹੈ ਜੇ ਕੋਈ ਕਹੇ ਮੈਂ ਇੱਥੇ ਇੱਕੋ ਰੰਗ ਬਣਾਉਣਾ ਹੈ ਇੱਕੋ ਤਰ੍ਹਾਂ ਦੇ ਫੁੱਲ ਲਾਉਣੇ ਨੇ ਉਹ ਬਾਗ ਉੱਜੜ ਜਾਏਗਾ ਅੱਜ ਸਾਡੇ ਦੇਸ਼ ਦੇ ਵਿੱਚ ਤਰ੍ਹਾਂ ਦੇ ਲੋਕ ਨੇ ਤਰ੍ਹਾਂ ਦੀ ਬੋਲੀ ਹੈ ਤਰ੍ਹਾਂ ਦਾ ਸੱਭਿਆਚਾਰ ਹੈ ਤਰ੍ਹਾਂ ਦਾ ਸਾਡਾ ਅਰਥਚਾਰ ਹੈ
ਤਰ੍ਹਾਂ ਤਰ੍ਹਾਂ ਦੀਆਂ ਸਾਡੀਆਂ ਪੰਚਾਇਤਾਂ ਨੇ, ਭਾਈਚਾਰੇ ਨੇ, ਉਹਨਾਂ ਨੂੰ ਇਹ ਤੋੜਨਾ ਚਾਹੁੰਦੇ ਨੇ। ਇਹ ਤੋੜ ਕੇ ਇਸ ਦੇਸ਼ ਨੂੰ ਕਹਿੰਦੇ ਅਸੀਂ ਇੱਕ ਬਣਾਵਾਂਗੇ। ਇੱਕ ਤਾਂ ਜਿਹੜਾ ਜੈਪੁਰ ਦੇ ਵਿੱਚ ਪਿੰਕ ਬਾਜ਼ਾਰ ਹੈ ਨਾ, ਪਿੰਕ ਸਿਟੀ ਤਾਂ ਕਹਿੰਦੇ ਨੇ, ਉਹ ਇੱਕ ਨਹੀਂ ਰਿਹਾ। ਅੱਛਾ ਡਾਕਟਰ ਸਾਹਿਬ 12 ਚੈੱਕ ਪੁਆਇੰਟ ਬਣਾਏ ਗਏ ਨੇ ਅਤੇ ਸਾਰੇ ਜਥੇਬੰਦੀਆਂ ਨੂੰ ਆਗੂਆਂ ਨੂੰ ਰੋਕਿਆ ਜਾ ਰਿਹਾ ਵੀ ਇੱਥੇ ਨਾ ਪਹੁੰਚ ਉਹ ਸਕਣ। ਰੋਕ ਰਾ ਕੇ ਬੰਦੇ ਕਿੰਨਾ ਕਰ ਲੈਣਗੇ, ਤੁਸੀਂ ਏਦਾਂ ਰੋਜ਼ ਕਰਦੇ ਹੋ। ਇਹ ਰੁਕੀ ਜਾਣ, ਜਿੰਨਾ ਜ਼ੋਰ ਲਾਉਣਾ ਲਾ ਲੈਣ, ਕੁੱਟ ਲੈਣ, ਇਹਨਾਂ ਨਾਲ ਨਹੀਂ ਖਤਮ ਹੋਣਾ ਕਦੇ। ਇਹ ਭੁਲੇਖਾ ਕਿਸੇ ਇਹਨਾਂ ਨੂੰ। ਸਮੇਂ ਕਿਹਾ ਜਾਂਦਾ ਸੀ ਯੂਨਿਟੀ ਇਨ ਡਾਈਵਰਸਿਟੀ, ਉਹ ਡਾਈਵਰਸਿਟੀ ਖਤਮ ਕਰਕੇ ਜਿੱਦਾਂ ਤੁਸੀਂ ਕਿਹਾ ਬਾਇਓਲੋਜੀਕਲੀ ਇੱਕੋ ਹੀ ਤਰ੍ਹਾਂ ਦੇ ਪੱਤੇ ਆ ਜਾਣ। ਕੁਦਰਤ ਦੇ ਉਲਟਾ, ਕੁਦਰਤ ਦੇ ਉਲਟਾ। ਗੁਰੂ ਸਾਹਿਬ ਨੇ ਕਿਹਾ ਕੁਦਰਤ ਦੇਖ ਕੇ ਕੁਦਰਤ ਸੁਣੀਏ, ਕੁਦਰਤ ਭਾਉ ਸੁਖ ਸਾਰ, ਕੁਦਰਤ ਆਕਾਸੀ, ਕੁਦਰਤ ਪਤਾਸੀ, ਕੁਦਰਤ ਸਭ ਸੰਸਾਰ। ਇਹ ਕੁਦਰਤ ਦਾ ਸਾਰਾ ਸੰਸਾਰ। ਤੁਸੀਂ ਮੈਨੂੰ ਦੱਸੋ, ਤੁਹਾਡਾ ਕਿਸੇ ਦਾ DNA ਟੈਸਟ ਕਰਵਾ ਲਓ, ਫਿੰਗਰਪ੍ਰਿੰਟ ਕਰਾ ਲਓ। ਆਧਾਰ ਕਾਰਡ ਤੇ ਕਿਉਂ ਫਿੰਗਰਪ੍ਰਿੰਟ ਲਾਉਂਦੇ ਨੇ? ਇੱਕ ਦੂਜੇ ਦੇ ਮਿਲਦੇ ਹੀ ਨਹੀਂ। ਕੁਦਰਤ ਨੇ ਬਣਾਇਆ ਨਾ। ਜੇ ਇੰਨੇ 800 ਕਰੋੜ ਦੁਨੀਆ 'ਚ ਲੋਕ ਨੇ, ਕਿਸੇ ਦੇ ਵੀ ਫਿੰਗਰਪ੍ਰਿੰਟ ਨਹੀਂ ਮਿਲਦੇ, ਇਹਦਾ ਮਤਲਬ ਵੰਨ ਸੁਵੰਨਤਾ ਜਿਹੜਾ ਕੁਦਰਤ ਦਾ ਸਬੂਤ ਹੈ, ਵਿਗਿਆਨ ਦਾ ਸਬੂਤ ਹੈ, ਤੇ ਇਹ ਬਦਮਾਸ਼ੀ ਕਰਦੇ ਨੇ। ਮੈਨੂੰ ਸ਼ਬਦ ਕਹਿਣਾ ਪੈ ਰਿਹਾ। ਡਾਕਟਰ ਸਾਹਿਬ ਗੋਡੇ ਜਿਹੜਾ ਬੰਦਾ ਡਰੂ ਹੁੰਦਾ ਹੈ, ਉਹ ਜ਼ਿਆਦਾ ਦਰਿੰਦਾ ਹੁੰਦਾ ਹੈ, ਉਹ ਜ਼ਿਆਦਾ ਜ਼ੁਲਮ ਕਰਦਾ ਹੈ। ਪਰ ਉਹ ਮੱਸੇ ਰੰਗ ਦਾ ਸਿਰ ਵੱਢਣ ਵਾਲੇ ਵੀ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਪਰ ਮੈਂ ਕਿਵੇਂ ਦੱਬ ਲਾਂਗੇ ਜਾਂ ਇਹ ਨਹੀਂ ਜਾਣ ਦਿੱਤਾ ਜਾਊਗਾ ਕੇਂਦਰ ਨੂੰ? ਮੈਂ ਕਹਿੰਦਾ ਭਰਮ ਪਹਿਲਾਂ ਨਹੀਂ ਕਰੀ। ਤੁਸੀਂ ਮੈਨੂੰ ਇਹ ਦੱਸੋ ਸਾਰੇ, 28 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕਰੀ, 4 ਨੂੰ ਦੇਖਿਆ ਲਾਗੂ ਨਹੀਂ ਹੋ ਸਕਦੀ, ਵਾਪਸ ਲੈ ਲਈ। ਬੀਜੇਪੀ ਨੂੰ ਰੌਲਾ ਪਤਾ, ਅਸੀਂ ਵਾਪਸ ਕਰਾਤੀ। ਉਹ ਵਾਪਸ ਨਾ ਲਈ, ਉਹ 'ਚ 28 ਲਿਖਿਆ ਸੀ, 28 ਤੋਂ ਲਾਗੂ ਹੋਣੀ ਹੈ। ਜਾਰੀ ਕਰਤੀ ਇੱਕ ਹੋਰ 4 ਨੂੰ ਹੀ ਕਿ ਜੀ ਹੁਣ ਇਹ ਜਿੱਦਾਂ ਅਸੀਂ ਡੇਟ ਤੈਅ ਕਰਾਂਗੇ। ਪਹਿਲਾਂ ਮੋੜਾ ਸੀ ਨਾ ਜੀ, ਪਹਿਲਾਂ ਕਹਿੰਦੇ 28 ਤੋਂ ਲਾਗੂ ਹੋ ਗਈ, ਫਿਰ ਕਹਿੰਦੇ ਹੁਣ ਡੇਟ ਬਾਅਦ 'ਚ ਤੈਅ ਕਰਾਂਗੇ। ਫਿਰ 7 ਤਰੀਕ ਨੂੰ ਨੋਟੀਫਿਕੇਸ਼ਨ ਕਰੀ ਵੀ ਨਹੀਂ, ਇਹ ਰੱਦ, ਪੱਕੀ ਰੱਦ ਹੋ ਗਈ। ਫਿਰ ਉਸ ਤੋਂ ਬਾਅਦ ਚੋਣ ਦਾ ਨਹੀਂ ਫੈਸਲਾ ਕਰਿਆ। ਹੁਣ ਇਹ ਵੀ ਕਰਤਾ, ਇਹਨਾਂ ਨੇ ਬਣਾ ਕੇ ਭੇਜਤਾ। ਆ ਮੇਰੇ ਕੋਲ ਕੈਲੰਡਰ ਹੈ। ਇਹ ਝੂਠ ਬੋਲਦੀ ਹੈ ਵਾਈਸ ਚਾਂਸਲਰ। ਇਹਦੀ 13 ਸੈਕਸ਼ਨ ਦੇ ਵਿੱਚ ਚੋਣ ਹੋਣੀ ਹੈ 91 ਮੈਂਬਰਾਂ ਦੀ। ਉਹਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਚਾਂਸਲਰ ਦੀ ਮਨਜ਼ੂਰੀ ਲੈਣੀ ਹੈ। ਉਹਦੇ 'ਚ ਲਿਖਿਆ ਵੀ ਜਦ ਚੋਣ ਹੋ ਜੇ ਚਾਂਸਲਰ ਨੋਟੀਫਾਈ ਕਰੇਗਾ ਕਿ ਚਾਂਸਲਰ ਮਨਜ਼ੂਰੀ ਤਾਂ ਲੈਣੀ ਨਹੀਂ। ਮੈਂ ਇਹਦਾ ਵੋਟਰ ਰਿਹਾ। ਇੱਥੇ 5 ਫੈਕਲਟੀਆਂ ਦੀ ਚੋਣ ਹੋਈ। ਮੈਂ ਮੈਡੀਕਲ ਫੈਕਲਟੀ ਦਾ ਮੈਂਬਰ ਸੀਗਾ, ਤੇ ਉਹ 5 ਇਹ ਹਾਰ 6 ਦੇ 6 ਫੈਕਲਟੀਆਂ ਇਹ ਹਾਰ ਗਏ ਬੀਜੇਪੀ ਵਾਲੇ। ਜ਼ੋਰ ਲਾ ਲਿਆ, ਇਹਨਾਂ ਦਾ ਵਾਈਸ ਚਾਂਸਲਰ ਸੀ ਰਾਜ ਕੁਮਾਰ, ਤੇ ਮੁੜ ਕੇ ਨੋਟੀਫਾਈ ਨਹੀਂ ਕਰਿਆ। ਡਾਕਟਰ ਸਾਹਿਬ ਇਹ ਬਲੇਮ ਗੇਮ ਕਿਉਂ ਖੇਡੀ ਜਾ ਰਹੀ ਹੈ ਇੱਕ ਦੂਜੇ ਦੇ ਕਬਜ਼ਾ ਕਰਨਾ, ਸਾਡੀ ਜਾਇਦਾਦ ਹੈ, ਉਹਦੇ ਤੇ ਕਬਜ਼ਾ ਕਰਨਾ। ਜਿਹੜਾ ਪਹਿਲਾਂ ਇੱਥੇ ਇਹਨਾਂ ਨੇ ਕਿਹਾ ਗੋਮੂਤਰ ਤੇ ਰਿਸਰਚ ਕਰਾਉਣੀ ਹੈ, ਇੱਥੇ ਗੋਬਰ ਤੇ ਰਿਸਰਚ ਕਰਾਉਣੀ ਹੈ, ਇੱਥੇ ਸ਼ਰਾਧਾਂ ਤੇ ਕਰਾਉਣੀ ਹੈ, ਇੱਥੇ ਹਵਨ ਤੇ ਕਰਾਉਣੀ ਹੈ, ਤੇ ਇਹ ਸਾਰਾ ਕੁਝ ਇੱਥੇ ਪੰਡਤ ਪੈਦਾ ਕਰਨੇ ਨੇ, ਭਾਈ ਪੈਦਾ ਕਰਨੇ ਨੇ, ਇੱਥੇ ਮੁੱਲਾ ਪੈਦਾ ਕਰਨੇ ਨੇ, ਇੱਥੇ ਵਿਗਿਆਨ ਨਹੀਂ ਪੈਦਾ ਕਰਨੀ। ਇੱਥੇ ਲੋਕਾਂ ਦੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਬੰਬ ਫਿੱਟ ਕਰਨੇ ਨੇ ਕਿ ਤੁਹਾਨੂੰ ਜੌਬ ਤਾਂ ਨਹੀਂ ਮਿਲਦਾ, ਮੁਸਲਮਾਨਾਂ ਦੇ ਜੌਬ ਜ਼ਿਆਦੇ ਨੇ, ਤੁਹਾਨੂੰ ਜੌਬ ਤੁਹਾਡੇ ਡੰਡਾ ਸੀ ਤਾਂ ਮਾਰਦਾ, ਖਾਲਿਸਤਾਨੀ ਬਹੁਤ ਨੇ, ਤੁਹਾਨੂੰ ਅਸੀਂ ਗੋਲੀਆਂ ਤਾਂ ਮਾਰ ਰਹੇ ਹਾਂ, ਆ ਅਰਬਨ ਨਕਸਲਾਈਟ ਬਹੁਤ ਨੇ। ਸੋ ਕਿਸੇ ਨੂੰ ਕੁਛ ਕਹਿ ਦਿਓ, ਕਿਸੇ ਨੂੰ ਕੁਛ ਕਹਿ ਦਿਓ। ਅਸੀਂ ਸਾਰੇ ਵੱਖ-ਵੱਖ ਰੰਗਾਂ ਦੇ ਹਾਂ, ਵੱਖ-ਵੱਖ ਸੱਭਿਆਚਾਰ ਦੇ ਹਾਂ, ਵੱਖ-ਵੱਖ ਬੋਲੀ ਦੇ ਹਾਂ, ਪਰ ਅਸੀਂ ਇੱਕ ਆ ਕਿਉਂਕਿ ਅਸੀਂ ਨੌਜਵਾਨ ਹਾਂ। ਪੰਜਾਬ ਸਰਕਾਰ ਨੂੰ ਕਿੱਥੇ ਜੇ ਖੜਾ ਦੇਖਦੇ ਹੋ ਇਸ ਮਸਲੇ ਤੇ? ਪੰਜਾਬ ਸਰਕਾਰ ਤਾਂ ਥੁੱਕੀ ਬੜੇ ਪਕਾਉਂਦੀ ਹੈ। ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਗਲਨੀ ਹੋ ਸੁਹਾਗਣ ਭੈਣੇ ਕੰਤਨ ਕਬਹੂ ਮੈਂ ਮਿਲਿਆ। ਉਹ ਗੱਲਾਂ ਦੇ ਵਿੱਚ ਗੱਲ ਕਰਦੇ ਨੇ। ਤੇ ਪਰ ਇੱਕ ਹੋਰ ਹੈ, ਰੋਜ਼ ਆਸਾ ਜੀ ਦੀ ਬਾਤ ਪੜ੍ਹਦੇ ਨੇ, ਦੱਦਾ ਦੋਸ ਦੇਉ ਕਿਸੇ ਦੋਸਤ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਤੀਜੇ ਅਵਰਜਨਾ। ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਕੁਝ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ, ਪੰਜਾਬ ਦੀ ਐਸ ਸਰਕਾਰ ਨੇ ਕਰਿਆ, ਇਹ ਸਰਕਾਰ ਨੇ ਜੱਗੋਂ ਤੇਰਵੀਂ ਕਰਾਈ ਹੈ। ਆਪ ਨੇ ਜਿੰਨੇ ਮਰਜ਼ੀ ਸਮਰਥਕ ਖੜੇ ਹੋਣ, ਉਹ ਕਿਸੇ ਦਾ ਸਿਰ ਲਾ ਸਕਦੇ ਨੇ। ਬਦਮਾਸ਼ ਦਾ ਕੀ ਹੈ, ਜਦ ਮਰਜ਼ੀ ਮਾਰ ਸਕਦਾ ਹੈ। ਇੱਕ ਮਿੰਟ, ਉਹ ਮੀਡੀਆ ਦੇ ਵਿੱਚ ਜਿਹੜੇ ਇਹਨਾਂ ਨੇ ਚੈਨਲ ਆਪਦੇ ਬਣਾਏ ਹੋਏ ਨੇ, ਉਹਦੇ 'ਚ ਪ੍ਰਚਾਰ ਕਰ ਸਕਦੇ ਨੇ, ਤੁਹਾਡੇ ਚੈਨਲ ਬੰਦ ਕਰਾ ਸਕਦੇ ਨੇ, ਪਰ ਇਹ ਤੋਂ ਮੁਨਕਰ ਨਹੀਂ ਹੋ ਸਕਦੇ। BBMB ਦੇ ਉੱਤੇ ਕੰਟਰੋਲ ਭਗਵੰਤ ਮਾਨ ਸਰਕਾਰ ਨੇ ਕਰਾਇਆ, ਕੇਂਦਰ ਦਾ। BBMB ਦੇ ਵਿੱਚ ਰਾਜਸਥਾਨ ਦਾ ਹਿੱਸਾ ਭਗਵੰਤ ਮਾਨ ਸਰਕਾਰ ਨੇ ਪਵਾਇਆ। ਚੰਡੀਗੜ੍ਹ ਚੀਫ ਸੈਕਟਰੀ ਦਬਾਤਾ। ਚੰਡੀਗੜ੍ਹ ਸਾਡੇ ਪਿੰਡਾਂ ਨੂੰ ਉਜਾੜ ਕੇ ਟ੍ਰਿਬਿਊਨ ਚੌਕ ਲੱਗੇ ਬਰਾਤ ਆਈ ਹੋਈ ਸੀ, ਉਹ ਬਰਾਤ ਟੁੱਟ ਕੇ ਕੱਢੀ ਗਈ। ਸਾਡੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ, ਇੱਥੇ ਚੀਫ ਸੈਕਟਰੀ ਦਬਾਤਾ, ਜਾਣੀ ਕਿ ਇਹਨੂੰ ਸਟੇਟ ਬਣਾਤਾ। ਆਹ ਹੁਣ ਯੂਨੀਵਰਸਿਟੀ ਖਾਤੀ। ਅਗਲਾ ਲੱਗਦਾ ਪੀਯੂ ਅਗਲਾ ਨਿਸ਼ਾਨਾ ਹੋ ਸਕਦਾ ਫਿਰ ਇਸ ਹਿਸਾਬ ਨਾਲ ਵੀ। ਹੈਗਾ ਹੀ ਨਿਸ਼ਾਨਾ, ਹੋ ਕੀ ਸਕਦਾ ਹੈ? ਇਹ ਨਿਸ਼ਾਨਾ ਪਹਿਲਾਂ ਹੀ ਹੈ ਭਾਈ ਸਾਹਿਬ। ਇੱਥੇ ਪੰਜਾਬੀ ਬੰਦ ਕਰੀ ਗਈ, ਇੱਥੇ ਪੰਜਾਬੀ ਨੂੰ ਖਤਮ ਕਰਿਆ ਗਿਆ ਕੋਰਸਾਂ ਦੇ ਵਿੱਚ। ਇਹ ਜਾਣ ਬੁੱਝ ਕੇ ਇਹਨਾਂ ਨੂੰ ਘਿਰਨਾ ਹੈ। ਜਿਹੜੀ ਇੱਥੇ ਫੈਕਲਟੀ ਬੈਠੀ ਆ, ਇੱਕ ਅੱਧਾ ਤਾਂ ਭਾਵੇਂ ਕੋਈ ਚੰਗਾ ਹੋਵੇ, ਉਹ ਤਾਂ ਕਹਿੰਦੇ ਸਾਡੇ 65 ਸਾਲ ਉਮਰ ਕਰ ਦਿਓ, ਭਾਵੇਂ ਤੁਸੀਂ ਸਾਰਾ ਕੁਝ ਕਹਿੰਦੇ ਡਾਗੀਆਂ ਦਾ ਲਾਗ ਦੇ ਦਿਓ, ਤੇਰੀ ਭਾਵੇਂ ਜਾਂਦੀ ਰੰਡੀ ਹੋ ਜੇ। ਇਹਨਾਂ ਦਾ ਤਾਂ ਇਹ ਹਾਲ ਹੈ।
ਇਹ ਕਹਿੰਦੇ ਪੰਜਾਬ ਦੀ, ਮੈਨੂੰ ਪਰਸੋਂ ਇੱਕ ਵੱਡੇ ਪੱਤਰਕਾਰ ਨੇ ਪੁੱਛਿਆ, ਉਹ ਜੀ ਆਏ ਆ ਉਹ ਆਏ ਆ। ਮੈਂ ਗੱਲ ਸੁਣ, ਇੱਥੇ ਸਾਡੇ ਬੱਚੇ ਜਮਾ ਹੀ ਨਾ ਪੜ੍ਹਨ ਚਾਹੇ, ਸਾਡੇ ਬੱਚਿਆਂ ਨੂੰ ਦਾਖਲਾ ਮਿਲੇ ਨਾ ਮਿਲੇ, ਇਹ ਸਾਡੀ ਇੱਜ਼ਤ ਦਾ ਸਵਾਲ ਹੈ ਵੀ ਸਾਡੀ ਯੂਨੀਵਰਸਿਟੀ ਹੈ, ਸਾਡੇ ਹੀ ਬੱਚੇ ਪੜ੍ਹਨਗੇ, ਅਸੀਂ ਦੂਜਿਆਂ ਨੂੰ ਹਟਾਉਂਦੇ ਨਹੀਂ। ਪਰ ਜੇ ਕੋਈ ਕਹੇਗਾ ਵੀ ਬਾਹਰਲੇ ਬੱਚੇ ਆ ਕੇ ਪੰਜਾਬ ਦੇ ਹੱਕਾਂ ਵਾਸਤੇ ਲੜਨਗੇ, ਨਾ ਇਹ ਜਾਇਜ਼ ਗੱਲ ਹੈ, ਨਾ ਉਹ ਲੜਨੋਂ ਤਾਂ ਪੜ੍ਹਨ ਆਏ ਨੇ। ਸਾਡੇ ਬੱਚੇ ਇੱਥੇ ਜਿਹੜੇ ਪੜ੍ਹਨ ਵੀ ਆਏ ਨੇ, ਹੱਕਾਂ ਵਾਸਤੇ ਵੀ ਆਏ ਨੇ, ਇਸ ਕਰਕੇ ਸਾਡੇ ਬੱਚੇ ਹੱਕਾਂ ਵਾਸਤੇ ਲੜਨਗੇ, ਪਰ ਦੂਜੇ ਵੀ ਕੋਈ ਨਾ ਕੋਈ ਇਹ ਦੇਖ ਕੇ ਵੀ ਯਾਰ ਆਪਾਂ ਵੀ ਲੜੋ। ਨਵੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਮਾਨਤਾ ਮਿਲੇ, ਚੰਗੀ ਗੱਲ ਹੈ, ਪਰ ਉਹਨਾਂ ਨੂੰ ਵੀ ਜਦੋਂ ਐਨ ਇੱਕ ਕਮਾਈ ਦਾ ਸਾਧਨ ਬਣਾ ਲਿਆ ਜਾਂਦਾ, ਹਾਲਾਂਕਿ ਐਜੂਕੇਸ਼ਨ ਇਸ ਦੇਸ਼ 'ਚ ਕਮਾਈ ਦਾ ਸਾਧਨ ਨਹੀਂ ਹੋ ਸਕਦੀ, ਉਹਨੂੰ ਕਿਵੇਂ ਦੇਖਦੇ ਹੋ? ਇੱਥੇ ਨਹੀਂ ਪੜ੍ਹਨ ਜਾਣ ਬੁੱਝ ਕੇ ਕਰਿਆ ਜਾ ਰਿਹਾ ਵੀ ਸਰਕਾਰੀ ਅਦਾਰਿਆਂ ਨੂੰ ਢਾਹ ਲਗਾਓ। ਮੈਂ ਤੁਹਾਨੂੰ ਉਦਾਹਰਨ ਦਿੰਦਾ, ਮੈਂ ਇਸ ਯੂਨੀਵਰਸਿਟੀ ਦਾ ਮੈਡੀਕਲ ਫੈਕਲਟੀ ਦਾ ਡੀਨ ਰਿਹਾ, ਮੈਂ ਇਸ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ, ਅੰਡਰ ਗ੍ਰੈਜੂਏਟ, ਮੈਡੀਕਲ, ਡੈਂਟਲ, ਆਯੁਰਵੇਦ, ਹੋਮੋਪੈਥੀ ਤੇ ਨਰਸਿੰਗ ਦੇ ਬੋਰਡ ਆਫ ਸਟੱਡੀਜ਼ ਦਾ ਮੈਂਬਰ ਰਿਹਾ, ਚੇਅਰਮੈਨ ਰਿਹਾ, ਮੈਂ ਬਾਬਾ ਫਰੀਦ ਯੂਨੀਵਰਸਿਟੀ ਦਾ ਰਜਿਸਟਰਾਰ ਰਿਹਾ। ਇਹ ਨਹੀਂ ਹੈ ਕਿ ਸਾਨੂੰ ਪਤਾ ਨਹੀਂ ਵੀ ਯੂਨੀਵਰਸਿਟੀਆਂ ਕਿਵੇਂ ਚੱਲਦੀਆਂ ਨੇ। ਸਵਾਲ ਇਹ ਹੈ, ਇੱਥੋਂ ਦੀ ਮੈਡੀਕਲ ਫੈਕਲਟੀ ਦਾ ਮੈਂਬਰ ਮੈਂ ਰਿਹਾ, ਡੀਨ ਵੀ ਰਿਹਾ, ਮੈਂਬਰ ਵੀ ਰਿਹਾ ਬਹੁਤ ਵਾਰੀ। ਇਹ ਜਿਹੜਾ ਸਾਰਾ ਕੁਝ ਕਰਿਆ ਜਾਂਦਾ ਹੈ, ਅਸੀਂ ਕੋਸ਼ਿਸ਼ ਕਰਦੇ ਸੀ ਕਿ ਪ੍ਰਾਈਵੇਟ, ਮੈਂ ਜਿੰਨਾ ਚਿਰ ਸਰਕਾਰ 'ਚ ਰਿਹਾ, ਤੁਸੀਂ ਮੰਨੋਗੇ ਕੀ ਕਰਿਆ ਸੀ? ਦਿਆਨੰਦ ਮੈਡੀਕਲ ਕਾਲਜ, ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਕ੍ਰਿਸਚੀਅਨ ਮੈਡੀਕਲ ਕਾਲਜ, 13,000 ਤੋਂ ਵੱਧ ਬੱਚੇ ਤੋਂ ਸਰਕਾਰੀ ਕੋਟੇ ਦੀਆਂ ਸੀਟਾਂ ਦੀ ਫੀਸ ਨਹੀਂ ਲੈ ਸਕਦੇ ਸੀ। ਸਰਕਾਰੀ 'ਚ ਵੀ 13,000 ਸੀ, ਉੱਥੇ ਵੀ MBB ਦੀ ਫੀਸ 13,000 ਸੀ। ਇਹਨਾਂ ਨੇ 33,000 ਕਰੀ ਸਰਕਾਰੀ ਕੋਟੇ ਦੀ, ਇਹਨਾਂ ਨੇ ਪ੍ਰਾਈਵੇਟ ਦੀ 1,03,000 ਕਰੀ, ਜਦਕਿ DMC ਵਰਗੇ ਕਾਲਜ ਦੀ ਉਹਨਾਂ ਦਿਨਾਂ 'ਚ MBBS ਦੀ ਫੀਸ 90,000 ਸੀ, ਕਿਉਂਕਿ ਮੈਂ ਹੋਣ ਨਹੀਂ ਦਿੱਤੀ। ਜਸਟਿਸ ਮਜੀਠੀਆ ਕਮਿਸ਼ਨ ਸੀ, ਮੈਂ ਉਸੇ OSD ਸੀ, ਮੈਂ ਉੱਥੇ ਨਹੀਂ ਹੋਣ ਦਿੱਤੀ। ਸੋ ਜਿੰਨਾ ਚਿਰ ਤੁਸੀਂ ਇਸ ਗੱਲ ਤੇ ਨਹੀਂ ਖੜਦੇ ਵੀ ਸਰਕਾਰੀ ਅਦਾਰੇ ਵਧੀਆ ਚੱਲਣੇ ਚਾਹੀਦੇ ਨੇ, ਇਹਨਾਂ 'ਚ ਲੋਕਾਂ ਦਾ ਹੱਕ ਹੈ, ਮੈਂ ਰਜਿਸਟਰ ਹਾਂ, ਫਿਰ ਕਿ ਮੈਂ ਰੱਬ ਬਣ ਗਿਆ? ਮੇਰੀ ਡਿਊਟੀ ਹੈ, ਮੈਨੂੰ ਬਿਰਲੇ ਦੇ ਕੰਨ ਵਰਗੇ ਨੋਟ ਮਿਲਦੇ ਨੇ ਜੇ ਮੈਂ ਕਿਸੇ ਬੱਚੇ ਨੂੰ ਰੋਲ ਨੰਬਰ ਨਹੀਂ ਦਿੰਦਾ, ਜੇ ਬੱਚੇ ਦੀ ਡਿਗਰੀ 'ਚ ਨਾਮ ਗਲਤ ਹੈ, ਜੇ ਬੱਚੇ ਦਾ ਰੋਲ ਨੰਬਰ ਪਹੁੰਚਦਾ ਨਹੀਂ ਟਾਈਮ ਤੇ, ਜੇ ਉਹਦਾ ਰਿਜ਼ਲਟ ਨਹੀਂ ਨਿਕਲਦਾ, ਜਵਾਬ ਦੇ ਮੈਂ ਆ ਬੱਲੇ, ਉਹ ਬੱਚਾ ਨਹੀਂ ਹੈ। ਨੀਅਤ 'ਚ ਖੋਟ ਆਉਂਦਾ ਕਦੋਂ ਹੈ? ਨੀਅਤ 'ਚ ਖੋਟ, ਕੁਰਸੀ ਦਾ ਲਾਲਚ, ਡਰੂ ਹੈਗੇ ਨੇ, ਸਾਹਮਣੇ ਬੋਲ ਨਹੀਂ ਸਕਦੇ। ਜਿਹੜੀ ਵਾਈਸ ਚਾਂਸਲਰ ਲਾਈ ਹੋਈ ਹੈ, ਇਹ ਤਾਂ UIT ਦੀ ਹੈ। ਤੁਹਾਨੂੰ ਇੱਕ ਗੱਲ ਹੋਰ ਕਹਿਣਾ, ਮੈਂ ਵੀ ਇੱਕ ਸਰਜਨ ਹਾਂ। ਜਿਹੜੇ ਵਿਗਿਆਨ ਦੇ ਵਿਦਿਆਰਥੀ ਹੁੰਦੇ ਨੇ ਨਾ, ਇਹ ਮਿਸਤਰੀ ਹੁੰਦੇ ਨੇ। ਕੋਈ ਮਿਸਤਰੀ ਮਾੜੇ ਨਹੀਂ ਹੁੰਦੇ, ਮਿਸਤਰੀ ਬੜੇ ਤਕੜੇ ਵੀ ਹੁੰਦੇ ਨੇ। ਕਿਸੇ ਦਾ ਪਿਸ਼ਾਬ ਦਾ ਰਸਤਾ ਬੰਦ ਹੋ ਗਿਆ, ਉਹ ਖੋਲ ਦੋ, ਤੁਹਾਡੇ ਉਹ ਪਾਈਪ ਬੰਦ ਹੋ ਜਾਂਦਾ, ਉਹ ਖੋਲ ਦਿੰਦਾ। ਕਿਸੇ ਦੇ ਆ ਪਾਸਾ ਖੁੱਲ੍ਹਾ ਰਹਿ ਗਿਆ ਪੇਟ, ਅਸੀਂ ਉਹਨੂੰ ਸੀ ਦਿੰਦੇ ਹਾਂ। ਦਰਜੀ ਕਹਿੰਦਾ ਇੱਕ ਪੈਂਟ ਫਟ ਗਈ ਤਾਂ ਮੈਂ ਸੀ ਦਿੰਦਾ। ਕਿਸੇ ਦੀ ਮੰਜੇ ਦੀ ਬਾਹੀਂ ਟੁੱਟ ਜਾਂਦੀ ਹੈ, ਉਹ ਕਾਰਪੈਂਟਰ ਠੀਕ ਕਰ ਦਿੰਦਾ। ਅਸੀਂ ਕਿਸੇ ਦੀ ਲੱਤ ਟੁੱਟ ਜਾਂਦੀ ਹੈ, ਉਹਦੇ ਅਸੀਂ ਪੱਤੀਆਂ ਲਾ ਦਿੰਦੇ ਹਾਂ, ਪੇਚ ਕੱਸ ਦਿੰਦੇ ਹਾਂ। ਇੱਕ ਮਿੰਟ ਸੋ ਮਿਸਤਰੀ ਹੈ, ਉਹ ਵੀ ਮਿਸਤਰੀ ਨੇ। ਜਿਹੜੀਆਂ ਸਮਾਜ ਵਿਗਿਆਨਾਂ ਨੇ, ਮੈਂ ਬੰਦੇ ਦਾ ਬ੍ਰੇਨ ਬਦਲ ਸਕਦਾ, ਬੰਦੇ ਦੀ ਸੋਚ ਨਹੀਂ ਬਦਲ ਸਕਦਾ। ਸੋਚ ਕੌਣ ਬਦਲਦਾ? ਜਦ ਕਹਿੰਦਾ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ, ਗੋਲੀਆਂ ਮਾਰੇ ਤੋਂ ਵੀ ਮੁੱਕਣੀ ਨਾ, ਐਡੀ ਲੰਮੀ ਹੈ ਸਾਡੀ ਕਤਾਰ ਲੋਕੋ। ਜਿੱਦੇ ਸੰਤ ਰਾਮਦਾਸੀ ਕਹਿੰਦਾ ਵਗਦਾ ਰਹੀ ਵੇ ਸੂਰਜਾ ਤੂੰ ਕਮੀਆਂ ਦੇ ਵੇਲੇ, ਸਮਝ ਗਏ ਨਾ? ਇਹ ਉਦੋਂ ਬਦਲਦੀ ਹੈ ਸੋਚ ਵੀ ਚੱਕ ਦੋ ਫੱਟੇ, ਦੇਖੀ ਜਾਓ। ਹੁਣ ਇਹ ਜੀਵਨ ਬਿਲਕੁਲ ਨਾਸ਼ਵਾਨ ਹੈ। ਗੁਰੂ ਤੇਗ ਬਹਾਦਰ ਜੀ ਦਾ ਅਸੀਂ ਮਨਾ ਰਹੇ ਹਾਂ, ਇਹ ਜੀਵਨ ਨਾਸ਼ਵਾਨ ਹੈ। ਕੋਈ ਨਿਰਾਸ਼ਾ ਚੋਂ ਨਹੀਂ ਕਿਹਾ ਉਹਨਾਂ ਨੇ, ਕਿਉਂਕਿ ਤਾਂ ਬੰਦਾ ਟੁੱਟਦਾ ਸੰਜੋਗ ਵਿਜੋਗ ਦੇ ਮਨਾ ਤਾਂ ਰਹੇ ਆ, ਪਰ ਉੱਤੇ ਖੜ ਕਿੰਨਾ ਕਰ ਰਹੇ ਆ? ਜਿਹੜਾ ਹਿਊਮੈਨਿਟੀ ਦੀ ਉਹਨਾਂ ਨੇ ਗੱਲ, ਜੇ ਅਸੀਂ ਉੱਤੇ ਨਾ ਖੜਦੇ ਹੋਈਏ ਤਾਂ ਸਟਰਗਲ ਨਹੀਂ ਹੋਣਾ ਸੀ। ਖੜਨਾ ਐ ਨਹੀਂ ਹੁੰਦਾ। ਜੇ ਤੁਸੀਂ ਐ ਨੁਕਸ ਕੱਢਣਾ, ਬੰਦਾ ਜਿਹੜਾ ਖੇਡਦਾ ਨਾ ਮੈਦਾਨ 'ਚ, ਉਹਨੂੰ ਪਤਾ ਹਿੱਟ ਕਿਵੇਂ ਮਾਰੀ ਦੀ ਆ, ਬਾਹਰ ਖੜਾ ਉਹਨੇ ਐ ਨਹੀਂ ਜੇ ਐ ਕਰਨਾ ਸੀ। ਇਹ ਕਮੈਂਟਰੀ ਬਹੁਤ, ਜਿੰਨੇ ਇਤਿਹਾਸ ਕਰਨ ਕਮੈਂਟਰੀ ਕਰਦੇ ਨੇ। ਕੱਲ ਵੀ ਮੈਂ ਇੱਕ ਉਸ 'ਚ ਸੀਗਾ, ਉਹ ਕਮੈਂਟਰੀ ਕਰ ਰਹੇ ਨੇ ਗੁਰੂ ਸਾਹਿਬ ਦੇ ਵੇਲੇ ਦੀ। ਉਹ ਮੈਂ ਕਿਹਾ ਤੁਸੀਂ ਕਦੇ ਅਰਬੀ ਫਾਰਸੀ ਸਰੋਤ ਪੜ੍ਹੇ ਨੇ, ਕਦੇ ਕੁਝ ਦੇਖਿਆ? ਸੋ ਇਹ ਕਮੈਂਟਰੀਆਂ ਨੇ, ਆਹ ਨਹੀਂ ਹੋਇਆ, ਆਹ ਨਹੀਂ ਹੋਇਆ। ਆਹ ਜਿਹੜਾ ਸਟਰਗਲ ਹੈ, ਇਦੋਂ ਪਹਿਲਾਂ ਜਿਹੜਾ ਕਿਸਾਨ ਸਟਰਗਲ ਸੀ ਪੂਰੇ ਮੁਲਕ ਦੇ ਵਿੱਚ ਪਿਛਲੇ 5 ਸਾਲਾਂ 'ਚ, ਇੱਕ ਇਹੋ ਜਿਹਾ ਸਟਰਗਲ ਕੱਢੋ ਜਿਹਨੇ ਮੋਦੀ ਦੀ ਕਰੀ ਹੋਈ ਨੋਟੀਫਿਕੇਸ਼ਨ ਵਾਪਸ ਕਰਾਈ ਹੋਵੇ, ਅਸੀਂ ਕਰਾਈਏ। ਆਹ ਤਾਕਤ ਹੈ ਸਾਡੀ ਬਸ। ਅੱਛਾ, ਨੈਸ਼ਨਲ ਐਜੂਕੇਸ਼ਨ ਪਾਲਿਸੀ 'ਚ ਲਗਾਤਾਰ ਚੇਂਜ, ਸਾਰਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਨਾਂ ਤੇ ਵਿਪਰਵਾਦ ਸਿਖਾਇਆ ਜਾ ਰਿਹਾ ਹੈ, ਵਿਗਿਆਨ ਨੂੰ ਤੋੜਿਆ ਜਾ ਰਿਹਾ ਹੈ ਤਾਂ ਕਿ ਅਸੀਂ ਮੁੜ ਕੇ ਗੁਲਾਮ ਹੋ ਜਾਈਏ। ਔਰ ਉਹ ਟਰੰਪ ਹੋਰਾਂ ਦੀ ਚਮਚੀ ਮਾਰੀ ਜਾ ਰਹੀ ਹੈ ਵੀ ਜਨਾਬ ਸਮਾਨ ਤੁਹਾਡਾ ਖਰੀਦਾਂਗੇ, ਇੱਥੇ ਤਾਂ ਅਸੀਂ ਆਪਦੇ ਨੌਜਵਾਨਾਂ ਨੂੰ ਪੂਜਾ ਪਾਠ ਜੰਤਰ ਮੰਤਰ ਦੇ ਉੱਤੇ ਡਾ ਕੇ ਰੱਖਣਾ।